गाजी 8 फरवरी ਨੂੰ PTI ਦਾ ਸ਼ਟਡਾਊਨ ਹੜਤਾਲ ਦੀ ਕਾਲ ਹੈ ਔਰ ਉਹਦੇ ਵਾਲੇ ਨਾਲ ਉਹਨਾਂ ਦੀ ਮੁਲਾਕਾਤ ਜਿਹੜੀ ਮੌਲਾਨਾ ਫਜ਼ਲ ਰਹਿਮਾਨ ਨਾਲ ਤੈਅ ਹੋ ਗਈ ਕਿ PTI ਦਾ ਵਫਦ ਜਿਹੜਾ ਉਹ ਮੌਲਾਨਾ ਦੇ ਘਰ ਜਾਏਗਾ ਤਾਂ ਉਹਨਾਂ ਨੂੰ ਇਸ ਇhtਜਾਜ ਵਿੱਚ ਸ਼ਾਮਲ ਹੋਣ ਦੀ ਦਾਵਤ ਦੇਗਾ। ਤਾਂ ਚੋਰ ਸਾਹਿਬ ਨੂੰ ਪੁੱਛਣੇ ਆ ਕਿ ਇਹ ਇhtਜਾਜ ਉਹਨਾਂ ਨੂੰ ਕਿਸ ਤਰ੍ਹਾਂ ਨਜ਼ਰ ਆ ਰਿਹਾ ਹੈ, ਇਹ ਇhtਜਾਜ ਕਾਮਯਾਬ ਹੁੰਦਾ ਨਜ਼ਰ ਆ ਰਿਹਾ ਹੈ ਔਰ JUIF ਜਿਹੜੀ ਹੈ ਉਹ ਇਸ ਇhtਜਾਜ ਵਿੱਚ ਸ਼ਾਮਲ ਹੋਏਗੀ ਜਾਂ ਨਹੀਂ। ਚੋਰ ਸਾਹਿਬ ਮੌਲਾਨਾ ਕੋਲ ਜਾ ਰਹੇ ਨੇ ਹੁਣ, ਮੌਲਾਨਾ ਦੇ ਕੋਲੋਂ ਪਹਿਲੇ ਵੀ ਗਏ ਸਨ, ਤੁਹਾਨੂੰ ਯਾਦ ਹੈ। ਦੁਆ ਲੈਣ ਜਾਂਦੇ ਨੇ, ਦੁਆ ਲੈਣ ਜਾਂਦੇ ਨੇ, ਦੁਆ ਵੀ ਲੈਂਦੇ ਨੇ ਤੇ ਦੁਆ ਤੇ ਪਤਾ ਨਹੀਂ ਹੁਣ ਮੌਲਾਨਾ ਸਾਹਿਬ ਇਹਨਾਂ ਨੂੰ ਦਿੰਦੇ ਨੇ ਜਾਂ ਨਹੀਂ ਦਿੰਦੇ, ਤੇ ਉਹ ਤੇ ਮੌਲਾਨਾ ਸਾਹਿਬ ਦੇ ਉੱਤੇ ਡਿਪੈਂਡ ਕਰਦਾ। ਔਰ ਇਸ ਵਕਤ ਜਿਵੇਂ ਪਹਿਲੇ ਵੀ ਮੌਲਾਨਾ ਸਾਹਿਬ ਜਿਹੜੇ ਨਾ ਬੜੇ ਇੱਕ ਸਿਆਸਤਦਾਨ ਆਦਮੀ ਨੇ, ਬੜੇ ਸਮਝਦਾਰ ਆਦਮੀ ਨੇ, ਔਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਨਾ ਕਿ ਉਹ ਕੋਈ ਹਾਰੀ ਹੋਈ ਲੜਾਈ ਲੜਨ ਵਾਸਤੇ ਉਹ ਤਿਆਰ ਨਹੀਂ ਹੁੰਦੇ ਛੇਤੀ, ਹੈ ਉਹਨਾਂ ਨੂੰ ਪਤਾ ਹੁੰਦਾ। ਔਰ ਮੈਨੂੰ ਨਹੀਂ ਲੱਗਦਾ ਕਿ ਉਹ PTI ਦਾ ਬੋਝ ਆਪਣੇ ਕੰਧਿਆਂ ਦੇ ਉੱਤੇ ਉਠਾ ਸਕਦੇ ਨੇ, ਜਾਂ ਉਹ ਉਠਾ ਲੈਣਗੇ ਜਾਂ ਉਹਨਾਂ ਨੂੰ ਉਠਾਉਣਾ ਚਾਹੀਦਾ। ਅਗਰ ਇਹ ਤਿੰਨ ਪਹਿਲੂ ਉਹਨਾਂ ਦੇ ਨੇ ਕਿ ਕਿਆ ਮੌਲਾਨਾ ਨੂੰ, ਕਿਉਂਕਿ PTI ਨੂੰ ਤੇ ਇਸ ਵੇਲੇ ਕੰਧੇ ਚਾਹੀਦੇ ਨੇ ਨਾ, ਉਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ। ਉਹਨਾਂ ਨੂੰ ਚਾਹੀਦਾ ਕਿ ਸਿਰਫ ਸਾਨੂੰ ਕੰਧੇ ਮਿਲ ਜਾਣ, ਕਿ ਜਿਹੜੇ ਸਟਰੀਟ ਦੇ ਵਿੱਚ ਬਾਹਰ ਆ ਜਾਣ, ਸੜਕ ਦੇ ਉੱਤੇ ਆ ਜਾਣ। ਔਰ ਉਹ ਮੌਲਾਨਾ ਸਾਹਿਬ ਸਭ ਤੋਂ ਬੈਸਟ ਉਹਨਾਂ ਦੀ ਨਜ਼ਰ ਦੇ ਵਿੱਚ ਨੇ, ਔਰ ਅੱਜ ਤੋਂ ਨਹੀਂ ਗਏ, ਉਹ ਬੜੀ ਦੇਰ ਤੋਂ ਉਹਨਾਂ ਦਾ ਨਜ਼ਰ ਹੈਗੀ ਉਹਨਾਂ ਦੇ ਉੱਤੇ, ਮੌਲਾਨਾ ਸਾਹਿਬ ਦੇ ਉੱਤੇ। ਮੌਲਾਨਾ ਸਾਹਿਬ ਨੂੰ ਵੀ ਪਤਾ ਕਿ ਮੇਰੇ ਤੇ ਇਹਨਾਂ ਨੇ ਨਜ਼ਰ ਰੱਖੀ ਹੋਈ ਹੈ। ਅੱਛਾ, ਵੈਸੇ ਪਹਿਲੇ ਵੀ ਜਿਹੜਾ ਉਹ ਇਸਲਾਮਾਬਾਦ ਇਹਨਾਂ ਧਰਨਾ ਦਿੱਤਾ ਸੀ PTI ਨੇ, ਉਦੋਂ ਵੀ ਉਹ ਤਾਹਿਰੁਲ ਕਾਦਰੀ ਸਾਹਿਬ ਬਚਾ ਗਏ ਸਨ ਕਿ ਉਹਨਾਂ ਕੋਲ ਸਟਰੀਟ ਪਾਵਰ ਸੀ। ਤਾਂ ਹੁਣ ਤੁਹਾਨੂੰ ਕੀ ਲੱਗ ਰਿਹਾ ਕਿ ਇਹਨਾਂ ਕੋਲ ਸਟਰੀਟ ਪਾਵਰ ਨਹੀਂ ਹੈ, ਨਹੀਂ ਕੱਢ ਸਕਣਗੇ ਲੋਕ ਜਾਂ ਸ਼ਟਡਾਊਨ ਨਹੀਂ ਹੋਏਗਾ? ਨਹੀਂ, ਦੇਖੋ ਉਸ ਵਕਤ ਤਾਹਿਰੁਲ ਕਾਦਰੀ ਸਾਹਿਬ ਜਿਹੜੇ ਨੇ ਉਹ ਤੇ ਅੱਜ ਵੀ ਆਪਣੇ ਜ਼ਖਮ ਜਿਹੜੇ ਨੇ ਸਹਿਲਾ ਰਹੇ ਨੇ। ਤਾਹਿਰੁਲ ਕਾਦਰੀ ਸਾਹਿਬ ਨੂੰ ਜੋ ਜ਼ਖਮ ਲੱਗ ਗਏ ਸਨ, ਧਰਨਾ ਉਹਨਾਂ ਨੇ ਦਿੱਤਾ ਸੀ, ਉਹ ਬੈਠੇ ਹੋ ਰਹੇ। ਤਾਹਿਰੁਲ ਕਾਦਰੀ ਸਾਹਿਬ ਨੇ ਵੀ ਕਫਨ ਪਾਈ ਰੱਖਿਆ। ਜਿਹੜੇ ਬਾਨੀ PTI ਨੇ ਉਹ ਤੇ ਬੜੇ ਆਰਾਮ ਨਾਲ ਕੰਟੇਨਰ ਦੇ ਵਿੱਚ ਸ਼ਾਮ ਨੂੰ ਜਾ ਕੇ ਤੇ ਬੈਠੇ ਰਹਿੰਦੇ ਸਨ, ਤੇ ਉੱਤੇ ਆ ਕੇ ਤਕਰੀਰ ਕਰਦੇ ਸਨ, ਉੱਤੇ ਗਾਣੇ ਸ਼ਾਣੇ ਲਾਏ DJ ਬੱਟ ਦੇ ਉੱਤੇ ਉਹ ਪੈਂਦੇ ਸਨ। ਤੇ ਇਹਨਾਂ ਨੇ ਸਰਦੀ ਗਰਮੀ ਦੇ ਵਿੱਚ ਆਪਣੇ ਬੰਦੇ ਉੱਥੇ ਵਿਚਾਰੇ ਲੱਗੇ ਰਹੇ। ਔਰ ਜਿਸ ਵੇਲੇ ਇਕਤਦਾਰ ਦੀ ਵਾਰੀ ਆਈ, ਉਹ ਸਾਨੂੰ ਕਹਿੰਦੇ ਨੇ ਨਾ ਵੀ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ, ਤੇ ਉਹ ਹੁਣ PTI ਨੂੰ ਰਿੱਛ ਚਾਹੀਦੇ ਨੇ ਜਿਹੜੇ ਡੰਡੇ ਖਾਣ। ਤੇ ਉਹ ਇੱਕ ਤੇ ਡੰਡੇ ਖਾ ਕੇ ਤੇ ਉਹ ਤੇ ਚਲਾ ਗਿਆ, ਉਹਨੂੰ ਪਤਾ ਲੱਗ ਗਿਆ ਕਿ ਜਨਾਬੇ ਵਾਲਾ ਇਹ ਸਾਰੀ ਗੇਮ ਦੇ ਵਿੱਚ ਮੇਰਾ ਰੋਲ ਜਿਹੜਾ ਹੈ ਨਾ ਉਹ ਦੇਖੋ। ਕਦੇ ਮਦਾਰੀ ਤੁਸੀਂ ਬਚਪਨ ਦੇ ਵਿੱਚ ਦੇਖੇ ਹੁਣ, ਸਾਡੇ ਨਾ ਮਦਾਰੀ ਰਿੱਛ ਦਾ ਤਮਾਸ਼ਾ ਕਰਦੇ ਹੁੰਦੇ ਸੀ, ਤੇ ਰਿੱਛ ਦੇ ਨੱਕ ਦੇ ਵਿੱਚ ਉਹਨਾਂ ਨੇ ਉਹਨੂੰ ਨੱਥ ਪਾਈ ਹੁੰਦੀ ਸੀ, ਉਹਦੇ ਨਾਲ ਉਹਨੂੰ ਮਦਾਰੀ ਜਿਹੜਾ ਨਾ ਉਹ ਹਲਾਉਂਦਾ ਸੀ, ਤੇ ਉਹ ਨਾਲ ਕੁੱਤਾ ਹੁੰਦਾ ਸੀ ਤੇ ਇੱਕ ਪਾਸੇ ਬਾਂਦਰ ਬਿਠਾਇਆ ਹੁੰਦਾ ਸੀ। ਉਹ ਬਾਂਦਰ ਡੁਗਡੁਗੜੀ ਦੇ ਉੱਤੇ ਬੈਠਾ ਰਹਿੰਦਾ ਸੀ, ਤੇ ਉਧਰ ਕੁੱਤਾ ਉਹਨੂੰ ਪੈ ਜਾਂਦੇ ਸਨ, ਤੇ ਉਹ ਕੁੱਤਾ ਉਹਨੂੰ ਵੜਦਾ ਸੀ, ਤੇ ਉਹ ਅਗਰ ਰਿੱਛ ਉਹਨੂੰ ਫੜਨ ਲੱਗਦਾ ਸੀ ਤੇ ਉਹਨੂੰ ਖਿੱਚ ਲੈਂਦਾ ਸੀ ਉਹਦੀ ਨੱਕ ਤੋਂ। ਇੱਧਰੋਂ ਬਾਂਦਰੀ ਚੜ ਜਾਂਦੀ ਸੀ ਉਹਦੇ ਜਾ ਕੇ, ਫਿਰ ਆ ਕੇ ਬਹਿ ਜਾਂਦੇ ਸਨ। ਤੇ ਬਾਂਦਰੀ ਨੂੰ ਕੋਈ ਲੋਕ ਕੋਈ ਬਿਸਕਿਟ ਦੇ ਦਿੰਦਾ ਸੀ, ਕੋਈ ਕੁਛ ਦੇ ਦਿੰਦਾ, ਉਹ ਬਿਸਕਿਟ ਵੀ ਖਾਈ ਜਾਂਦੀ ਸੀ ਨਾਲ, ਤੇ ਰਿੱਛ ਨੂੰ ਵੀ ਜਾ ਕੇ ਮਾਰੀ ਜਾਂਦੀ ਸੀ। ਤੇ ਗੱਲ ਦਾ ਮਕਸਦ ਉੱਥੋਂ ਇਹ ਮੁਹਾਵਰਾ ਨਿਕਲਿਆ ਕਿ ਉਹ ਜਿਹੜਾ ਮਦਾਰੀ ਸੀ ਉਹ ਡੰਡੇ ਵੀ ਰਿੱਛ ਨੂੰ ਡੰਡੇ ਮਾਰਦਾ ਸੀ, ਉਹ ਦੋਵੇਂ ਜਣੇ ਵੀ ਉਹਨੂੰ ਹੀ ਮਾਰਦੇ ਸਨ। ਤੇ ਉਦੋਂ ਇਹ ਮੁਹਾਵਰਾ ਬਣਿਆ ਕਿ ਖਾਣ ਪੀਣ ਵਾਸਤੇ ਬਾਂਦਰੀ ਤੇ ਡੰਡੇ ਖਾਣ ਵਾਸਤੇ ਰਿੱਛ। ਤੇ PTI ਨੂੰ ਤੇ ਹੁਣ ਰਿੱਛ ਚਾਹੀਦਾ, ਉਹ ਕਿਸੇ ਵੀ ਸ਼ਕਲ 'ਚ ਉਹਨਾਂ ਨੂੰ ਮਿਲ ਜਾਏ, ਤਾਂ ਕਿ ਉਹ ਡੰਡੇ, ਉਹ ਤੇ ਕਹਿੰਦੇ ਨੇ, ਤਾਂ ਤੁਸੀਂ ਬੜਾ ਮਾਰੂਫ ਉਹਨਾਂ ਦੇ ਇੱਕ ਸਪੋਰਟਰ ਦਾ ਸੁਣੇ ਹੀ ਹੋਏ ਨੇ ਕਿ ਦੇਖੇ ਨਾ ਕਿ ਅਗਰ पुलिस हमें हम पर यूं ही तशद्दुद करती रहेगी तो हम इनकलाब कैसे लेके आएंगे। तो वो तो इस किस्म की एक जमात है ना, तो उन्होंने नाल वो तबका भी वो तो देखो ना कि उन्होंने जी मोहतरमा हलीमा खान साहिबा तो उन्होंने सिस्टर्स तो उन्होंने नाल जी खवातीन वो जानिया ने मंगल दे मंगल, तो उस वेले भी उन्होंने बड़े ब्लैक किस्म के ब्राउन चश्मे बड़े महंगे महंगे पाए होंगे। वो एक ਤੁਹਾਡਾ ਮਾਈਂਡਸੈਟ ਨੂੰ ਵੀ ਜ਼ਾਹਰ ਕਰਦਾ ਹੈ। ਜਿਹੜੇ ਤੁਸੀਂ ਇਤਜਾਜ ਵਾਸਤੇ 4 ਬੰਦੇ ਜਾਂਦੇ ਹੋ ਤੇ ਤੁਸੀਂ ਐਨਕਾਂ ਲਾਈਆਂ ਨੇ, ਬੜੇ ਖੂਬਸੂਰਤ ਅੰਦਾਜ਼ 'ਚ ਤਿਆਰ ਸ਼ਿਆਰ ਹੋ ਕੇ, ਤੇ ਉੱਥੇ ਜਾ ਕੇ ਬੈਠ ਗਏ, ਤੇ ਇਰਦ ਗਿਰਦ ਤੁਹਾਡੇ ਸਾਫੀਆਂ ਦੀ ਇੱਕ ਫੌਜ ਹੁੰਦੀ ਹੈ, ਉਹ ਤੁਹਾਨੂੰ ਸਵਾਲ ਵੀ ਕਰਦੇ ਨੇ, ਤੁਹਾਨੂੰ ਸ਼ਕਲੋਂ ਵੀ ਯਾਦ ਹੋ ਗਏ ਨੇ। ਅੱਛਾ ਤੁਮ ਫਲਾਂ ਸਰਕਾਰੀ ਸਾਫੀ ਹੋ? हाँ अच्छा पूछो, तुम फलां सरकारी, अच्छा चाहिए, तुमने भी यही पूछना है, तुमने भी यही पूछना है। यानी ये बड़ी मजेदार जी एक्सरसाइज भी तो है
ਕਿ ਹਰ ਇੱਕ entertainment ਦੇ ਤੁਸੀਂ ਲਵੋ ਕਿ ਤੁਸੀਂ ਜਾਂਦੇ ਹੋ ਆਰਾਮ ਨਾਲ ਬਹਿੰਦੇ ਉਸ ਤੋਂ ਬਾਅਦ 버ਗਰ ਆ ਜਾਂਦੇ ਨੇ ਲੋਕ ਉੱਥੇ ਕੋਈ ਖਾਣ ਪੀਣ ਵਾਸਤੇ ਵੀ ਦੇ ਜਾਂਦੇ ਨੇ ਨਾਮ ਲੋਕਾਂ ਦਾ ਹੈ। ਲੋਕ ਕੌਣ ਨੇ ਤੇ ਅਸੀਂ ਤਾਂ ਨਹੀਂ ਉਹ ਦੇਖਿਆ ਵੀ ਕਿਹੜੇ ਲੋਕ ਨੇ ਵੀ ਉਹ ਜਿਹੜੇ ਉੱਥੇ ਆ ਕੇ ਦਿੰਦੇ ਨੇ ਤੇ ਇਹ ਇੱਕ ਕਹਿੰਦੇ ਨੇ ਨਾ ਕਿ ਦਿਲ ਲੱਗੀ ਵਾਸਤੇ ਵੀ ਇੱਕ ਬੜੀ ਅੱਛੀ ਜੀ ਇੱਕ ਐਕਟੀਵਿਟੀ ਵੀ ਤੇ ਬੜੀ ਅੱਛੀ ਹੈ ਨਾ ਕਿ ਤੁਸੀਂ ਇੱਕ ਮਸਰੂਫੀਅਤ ਤੇ ਕੰਮ ਹੈ ਕੋਈ ਨਹੀਂ ਪੈਸੇ ਖੁੱਲੇ ਨੇ ਘਰਾਂ 'ਚ ਮੁਲਾਜ਼ਮ ਨੇ ਨੌਕਰ ਨੇ ਖਾਣੇ ਪੀਣੇ ਵਾਸਤੇ ਨਾਸ਼ਤੇ ਵੀ ਘਰ ਦੇ ਵਿੱਚ ਬਣਾ ਕੇ ਦਿੰਦੇ ਨੇ ਤੇ ਚਲੋ ਹਰ ਐਵਰੀ ਵੀਕ ਜਿਹੜਾ ਮੰਗਲ ਵਾਲੇ ਦਿਨ ਇੱਕ ਐਵਰੀ ਐਕਟੀਵਿਟੀ ਸਹੀ ਲਾਈਮਲਾਈਟ ਰਹੀ ਸਕਰੀਨਾਂ ਰਹੀਆਂ ਸਕਰੀਨਾਂ ਤੇ ਆ ਗਏ ਅੱਛੇ ਕੱਪੜੇ ਪਾ ਲਏ ਯਾਨੀ ਇਹ ਉਹ ਗਰੁੱਪ ਹੈ ਨਾ ਤੇ ਜਿਹੜਾ ਡੰਡੇ ਖਾਣ ਵਾਲਾ ਗਰੁੱਪ ਹੁੰਦਾ ਜਿਹਨੇ ਮਾਰ ਖਾਣੀ ਹੁੰਦੀ ਉਹ ਰਿਚ ਕੋਈ ਨਹੀਂ ਹੈਗਾ ਰਿਚ ਵਾਸਤੇ ਉਹ ਨੱਸਦੇ ਨੇ ਤੇ ਤੁਸੀਂ ਕਿਤੇ ਇਹ ਨਾ ਕਹਿ ਲੈਣਾ ਕਿ ਮੈਂ ਮੌਲਾਨਾ ਸਾਹਿਬ ਦੀ ਤਰਫ ਇਸ਼ਾਰਾ ਕਰ ਰਿਹਾ ਹਾਂ ਮੌਲਾਨਾ ਸਾਹਿਬ ਮੈਂ ਇਹ ਕਹਿ ਰਿਹਾ ਹਾਂ ਕਿ ਮੌਲਾਨਾ ਸਾਹਿਬ ਬਹੁਤ ਜ਼ੀਰਕ ਆਦਮੀ ਬਹੁਤ ਹੋਸ਼ਿਆਰ ਔਰ ਮੁਦੱਬਰ ਸਿਆਸਤਦਾਨ ਨੇ ਉਹਨਾਂ ਦੇ ਨਜ਼ਰੀਆਤ ਵੀ ਕਿਸੇ ਤੋਂ ਢਕੇ ਛੁਪੇ ਨਹੀਂ ਉਹ ਅਗਰ ਇਤਜਾਜ ਗਵਰਨਮੈਂਟ ਦੇ ਖਿਲਾਫ ਕਰਨਗੇ ਤੇ ਉਹ ਆਪਣਾ ਕਰਨਗੇ ਸਹੀ ਉਹ ਕਿਸੇ ਦੇ ਨਾਲ ਮਿਲ ਕੇ ਨਹੀਂ ਕਰਨਗੇ ਉਹਨਾਂ ਦਾ ਟਰੈਕ ਰਿਕਾਰਡ ਹੁਣ ਤੱਕ ਇਹੋ ਹੀ ਦੱਸਦਾ ਕਿ ਉਹਨਾਂ ਨੇ ਕਦੇ ਮਤਲਬ ਕਿ ਹਾਰੇ ਹੋਏ ਪਾਸੇ ਜਾ ਕੇ ਤੇ ਕਦੇ ਦਾਅ ਨਹੀਂ ਖੇਡਿਆ ਮੈਂ ਤੇ ਉਹਨਾਂ ਦੀ ਜਿੰਨੀ ਸਿਆਸਤ ਦਾ ਹੁਣ ਤੱਕ ਦੇਖੀ ਹੈ ਉਹਦੇ ਚ ਮੇਰਾ ਤੇ ਇਹੋ ਹੀ ਰਿਹਾ ਕਿਉਂਕਿ ਉਹ ਮੁਸ਼ਰਫ ਦੇ ਨਾਲ LFO ਦਾ ਮਾਮਲਾ ਵੀ ਸੀ ਤੇ ਉਸ ਵਕਤ ਵੀ ਉਹਨਾਂ ਨੇ MMA ਦੀ KP ਦੇ ਵਿੱਚ ਹਕੂਮਤ ਵੀ ਬਣਵਾਈ ਸੀ ਔਰ ਉਹ ਖੁਦ ਆਪੋਜੀਸ਼ਨ ਲੀਡਰ ਵੀ ਬਣੇ ਸਨ ਠੀਕ ਹੈ ਅਗਰ ਉਹਨਾਂ ਨੇ ਪੀਪਲਸ ਪਾਰਟੀ ਦੇ ਨਾਲ ਚੱਲੇ ਨੇ ਤੇ ਕਸ਼ਮੀਰ ਕਮੇਟੀ ਦੀ ਚੇਅਰਮੈਨੀ ਲਈ ਹੋਰ ਮੁxtਲਿਫ ਕਿਸਮ ਦੀਆਂ ਮਰਾਤ ਲਈਆਂ ਉਹ ਉਹਨਾਂ ਨੇ ਉਹਦੇ ਮੁਸਲਿਮ ਲੀਗ ਨੂਨ ਦੇ ਦੌਰ 'ਚ ਵੀ ਕਸ਼ਮੀਰ ਕਮੇਟੀ ਮੁਸਲਿਮ ਲੀਗ ਨੂਨ ਦੇ ਦੌਰ 'ਚ ਵੀ ਉਹਨਾਂ ਨੇ ਉਹ ਲਈਆਂ ਨੇ ਉਹ ਸਾਰੀਆਂ ਚੀਜ਼ਾਂ ਤੇ ਮੁਖਾਲਫਤ ਵੀ ਕੀਤੀ ਹੈ PDM ਦੌਰ 'ਚ ਹਾਂ PDM ਦੇ ਟਾਈਮ ਤੇ ਉਹ ਰਹੇ ਨੇ ਮਤਲਬ ਉਹਦੀ ਕਿਆਦਤ ਕਰਦੇ ਰਹੇ ਨੇ ਲੇਕਿਨ ਜਦੋਂ ਗਵਰਨਮੈਂਟ ਬਣੀ ਉਹਦੇ 'ਚ ਮੌਲਾਨਾ ਨੂੰ ਕੋਈ ਖਾਸ ਉਸ ਤਰ੍ਹਾਂ ਨਹੀਂ ਦੇਖੋ ਉਹ ਜਿਹੜਾ PDM ਦੀ ਗਵਰਨਮੈਂਟ ਵੀ ਬਣੀ ਉਹਦੇ 'ਚ ਵੀ ਤੁਸੀਂ ਕਹਿ ਸਕਦੇ ਹੋ ਲੇਕਿਨ ਉਹਦੇ 'ਚ KP ਉਹਨਾਂ ਦੇ ਹਵਾਲੇ ਸੀ ਡੂ ਯੂ ਨੋ ਦੈਟ ਕਿ ਜਿਹੜਾ ਇਲੈਕਸ਼ਨ ਕਰਵਾਏ ਗਏ ਸਨ ਜਿਹੜਾ ਅਬੂਰੀ ਸੈਟਅਪ ਸੀ ਉਹਦੇ 'ਚ KP ਮੌਲਾਨਾ ਸਾਹਿਬ ਦੇ ਔਰ ANP ਦੇ ਹਵਾਲੇ ਸੀ ਵਜ਼ੀਰ ਆਲਾ ਵੀ ਨਿਗਰਾਨ ਵਜ਼ੀਰ ਆਲਾ ਇਹਨਾਂ ਦੇ ਖਾਸ ਬੰਦੇ ਸਨ ਠੀਕ ਹੈ ਨਾ ਜੀ ਤੇ ਇਹ ਨਹੀਂ ਕਹਿਣਾ ਕਿ ਉਹਨਾਂ ਦਾ ਸਿਸਟਮ ਦੇ ਵਿੱਚ ਸਾਰੀ ਉਹ ਇੱਕ ਅਲੱਗ ਗੱਲ ਹੈ ਕਿ ਉਹ KP ਦੇ ਅੰਦਰ ਆਪਣੀ ਮਰਜ਼ੀ ਦੇ ਜਾਂ ਆਪਣੇ ਆਪ ਨੂੰ ਉਸ ਤਰੀਕੇ ਦਾ ਮੈਨੂਵਰ ਨਹੀਂ ਕਰ ਸਕੇ ਉੱਥੇ ਦੂਸਰੀਆਂ ਫੋਰਸਿਸ PTI ਦੇ ਜਿਹੜੇ ਫਾਈਨੈਂਸਰ ਸਨ ਉਹਨਾਂ ਦੇ ਨਾਲ ਜਿਹੜੇ ਸਟੇਕ ਹੋਲਡਰ ਸਨ ਉਹ ਜ਼ਿਆਦਾ ਪਾਵਰਫੁਲ ਸਾਬਤ ਹੋਏ ਔਰ ਉਹਨਾਂ ਨੇ PTI ਨੂੰ ਕਾਮਯਾਬੀ ਦਵਾ ਕੇ ਤੇ ਹਕੂਮਤ ਦੇ ਵਿੱਚ ਉਹਨਾਂ ਨੂੰ ਲੈ ਕੇ ਆ ਗਏ ਹਾਲਾਂਕਿ ਗਵਰਨਮੈਂਟ ਦੇ ਵਿੱਚ ਇਹ ਸਨ KP ਦੀ ਜਿਹੜੀ ਸੂਬਾਈ ਗਵਰਨਮੈਂਟ ਦੀ ਐਡਮਿਨਿਸਟ੍ਰੇਸ਼ਨ ਸੀ ਜਾਂ ਚੀਜ਼ਾਂ ਸਨ ਉਹ ਇਹਨਾਂ ਦੇ ਹਵਾਲੇ ਸਨ ਇੰਟਰਮ ਸੈਟਅਪ ਦੇ ਵਿੱਚ ਤੇ ਇਹ ਕਹਿਣਾ ਕਿ ਉਹਨਾਂ ਦੇ ਕੋਲ ਹੈ ਨਹੀਂ ਸੀ ਉਹ ਇੱਕ ਗੱਲ ਅਲੱਗ ਹੈਗੀ ਹੈ ਕਿ ਉਹ ਇਹ ਕਹਿੰਦੇ ਨੇ ਕਿ ਜੀ ਸਾਨੂੰ ਹਰਵਾਇਆ ਗਿਆ ਸਾਡਾ ਫੈਡਰੇਸ਼ਨ ਨੇ ਸਾਥ ਨਹੀਂ ਦਿੱਤਾ ਫੈਡਰੇਸ਼ਨ ਸਾਥ ਦਿੰਦੀ ਤੇ ਸਹੀ ਸ਼ਾਇਦ ਅਸੀਂ KP ਦੇ ਵਿੱਚ ਜਿੱਤ ਜਾਂਦੇ ਤੇ ਚਲੋ ਇਹ ਇੱਕ ਅਲੱਗ ਗੱਲ ਹੈ ਲੇਕਿਨ ਅੱਜ ਵੀ ਹਕੂਮਤੀ ਐਵਾਨਾਂ ਦੇ ਵਿੱਚ ਹਕੂਮਤੀ ਇਤਿਹਾਦ ਵਿੱਚ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਦੀ ਅੱਛੀ ਸੇਵ ਹੈ ਅੱਛੀਆਂ ਉਹਨਾਂ ਦਾ ਇਮੇਜ ਹੈ ਮੁਸਲਿਮ ਲੀਗ ਨੂਨ ਵੀ ਉਹਨਾਂ ਨੂੰ ਰਿਸਪੈਕਟ ਦੇ ਰਹੀ ਹੈ ਪੀਪਲਸ ਪਾਰਟੀ ਵੀ ਉਹਨਾਂ ਨੂੰ ਰਿਸਪੈਕਟ ਦੇ ਰਹੀ ਹੈ ਤੇ ਉਹਨਾਂ ਦੇ ਗਿਲੇ ਸ਼ਿਕਵੇ ਸਿਸਟਮ ਦੇ ਨਾਲ ਹੋਣਾ ਉਹ ਇੱਕ ਅਲੱਗ ਗੱਲ ਹੈ ਔਰ ਉਹਨਾਂ ਦੀ ਇਹ ਖੂਬੀ ਹੈ ਬਹਰਹਾਲ ਮੈਂ ਉਹਨਾਂ ਦੇ ਨਜ਼ਰੀਆਤ ਨਾਲ ਨਹੀਂ ਰਿਹਾ